ਸੁਣਨ ਨੂੰ ਚਾਹੀਦਾ ਹੈ ਨਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਸੋਚੋ ਅੱਜ ਕੋਈ ਟ੍ਰੈਫਿਕ ਜਾਮ ਜ਼ਿਆਦਾ ਸੀਗਾ, ਫਸ ਗਏ ਥੋੜਾ ਜਿਹਾ, ਸੋ ਇਸ ਕਰਕੇ ਆਪਾਂ ਪ੍ਰੋਗਰਾਮ ਜਿਹੜਾ ਤੁਹਾਨੂੰ ਗੱਡੀ ਦੇ ਵਿੱਚੋਂ ਅੱਜ ਪੰਜਾਬੀ ਰੇਡੀਓ USA ਦੇ ਵੱਲੋਂ ਜਿਹੜਾ ਉਹ ਲਾਈਵ ਜਿਹੜਾ ਪੇਸ਼ ਕਰਨ ਜਾ ਰਹੇ ਆ। ਸੋ ਇਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣਾ ਹੈ ਤੇ ਵੱਖ-ਵੱਖ ਖਬਰਾਂ ਦੇ ਉੱਤੇ ਜਿਹੜੀ ਆ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਯੂਬਾ ਸਿਟੀ, ਸੈਕਰਾਮੈਂਟੋ, ਫ੍ਰਿਜ਼ਨੋ, ਬੇਕਰਸਫੀਲਡ ਤੇ ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਮੋਡੈਸਟੋ, ਸਟਾਕਟਨ, ਟ੍ਰੇਸੀ, ਮਰਸਡ ਤੇ ਸਾਰੇ ਹੀ ਹੋਰ ਸਰੋਤੇ ਜਿਹੜੇ ਆਈਫੋਨ, ਐਂਡਰਾਇਡ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਤੇ ਫੇਸਬੁੱਕ ਦੇ ਰਾਹੀਂ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਬਿਲਕੁਲ ਸੋ ਅੱਜ ਵੱਖ-ਵੱਖ ਖਬਰਾਂ ਦੇ ਉੱਤੇ ਜਿਹੜੀ ਆ ਜਾਣਕਾਰੀ ਤੁਹਾਨੂੰ ਓਬਵੀਅਸਲੀ ਜਿਹੜੀ ਆ ਦਵਾਂਗੇ। ਜੋ ਕੁਝ ਵੀ ਅਮਰੀਕਾ ਭਰ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ ਉਹਦੀ ਜਿਹੜੀ ਆ ਜਾਣਕਾਰੀ ਆ ਤੁਹਾਡੇ ਨਾਲ ਆਪਾਂ ਜਿਹੜੀ ਉਹ ਸਾਂਝੀ ਕਰਾਂਗੇ ਤੇ ਬਿਲਕੁਲ ਇਦਾਂ ਹੀ ਤੁਸੀਂ ਜੁੜੇ ਹੋ। ਤੇ ਮੇਨ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਜੇ ਅੱਜ ਦੀਆਂ ਖਬਰਾਂ ਦੇ ਉੱਤੇ ਜਾਣਕਾਰੀ ਦਿੰਦੇ ਜਾਈਏ ਵੀ ਕੀ ਕੁਛ ਜਿਹੜਾ ਹੋਣ ਜਾ ਰਿਹਾ ਹੈ ਜਾਂ ਕੀ ਕੁਛ ਜਿਹੜਾ ਉਹ ਹੋ ਸਕਦਾ ਆ, ਉਹਦੇ ਬਾਰੇ ਜੇ ਦੱਸੀਏ ਤਾਂ ਇੱਕ ਜਿਹੜੀ ਵੱਡੀ ਜਿਹੜੀ ਗੱਲ ਆ ਉਹ ਹੋਈ ਆ ਵੀ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਐਂਥਨੀ ਜਿਹੜੇ ਨੇ ਉਹਨਾਂ ਨੇ ਅਸਤੀਫੇ ਦੀ ਗੱਲ ਕੀਤੀ ਆ, ਰਿਟਾਇਰਮੈਂਟ ਦੀ ਜਿਹੜੀ ਗੱਲ ਕੀਤੀ ਆ, ਉਹ ਹੁਣ ਜਿਹੜੇ ਸੇਵਾ ਮੁਕਤ ਆ ਉਹ ਹੋਣ ਜਾ ਰਹੇ ਆ 31 ਜੁਲਾਈ ਨੂੰ। ਜੀ ਬਿਲਕੁਲ। ਐਂਥਨੀ ਕੈਨੇਡੀ ਜਿਹੜੇ ਆ ਸੁਪਰੀਮ ਕੋਰਟ ਦੇ ਜਸਟਿਸ ਆ, ਉਹਨਾਂ ਨੇ ਕਹਿ ਦਿੱਤਾ ਵੀ ਆਪਾਂ ਹੁਣ ਜਿਹੜਾ ਰਿਜ਼ਾਈਨ ਕਰਨ ਜਾ ਰਹੇ ਆ। ਉਹਦੇ ਨਾਲ ਜਿਹੜੀ ਆ ਪੋਲਿਟਿਕਸ ਦੇ ਵਿੱਚ USA ਦੀ ਜਿਹੜੀ ਪੋਲਿਟਿਕਸ ਆ ਪੂਰੀ ਤਰ੍ਹਾਂ ਤਰਥੱਲੀ ਮਚੀ ਹੋਈ ਹੈਗੀ ਆ। ਜਿਹੜੇ ਆਲਰੇਡੀ ਜਿਹੜੀ ਸੁਪਰੀਮ ਕੋਰਟ ਦਾ ਲੀਨਿੰਗ ਹੈਗੀ ਆ ਉਹ ਟੁਵਰਡਸ ਕੰਜ਼ਰਵੇਟਿਵ ਸਾਈਡ ਹੈਗੀ ਆ ਤੇ ਜਿਹੜੇ ਅਗਰ ਹੁਣ ਹੋਰ ਇੱਕ ਕੈਂਡੀਡੇਟ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੋਮੀਨੇਟ ਕਰਨਗੇ, ਆਫ ਕੋਰਸ ਉਹ ਕੰਜ਼ਰਵੇਟਿਵ ਸਾਈਡ ਹੋਣਗੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਜਿਹੜੀ ਮੈਜੋਰਿਟੀ ਆ ਇੱਕ ਤਰ੍ਹਾਂ ਨਾਲ ਸੁਪਰੀਮ ਕੋਰਟ ਦੀ, ਉਹਨਾਂ ਦੇ ਜਿਹੜੇ ਡਿਸੀਜਨ ਲੈਣੇ ਆ ਵਾਲੇ ਸਮੇਂ ਦੇ ਵਿੱਚ ਉਹ ਉਦਾਂ ਦੇ ਹੀ ਹੋਣਗੇ, ਕੰਜ਼ਰਵੇਟਿਵ ਹੋਣਗੇ। ਬਿਲਕੁਲ। ਤੇ ਜਿਹੜੇ ਡੈਮੋਕ੍ਰੇਟ ਆ ਉਹ ਕਾਫੀ ਜਿਹੜੇ ਆ ਹੁਣ ਹਫੜਾ ਦਫੜੀ ਚ ਫਸੇ ਹੋਏ ਹੈਗੇ ਆ। ਕਰੀਏ ਕੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਆ ਕਿ ਆਪਾਂ ਜਿਹੜਾ ਆ ਇਸ ਜਿਹੜੀ ਨੋਮੀਨੇਸ਼ਨ ਕਰਨਗੇ ਪ੍ਰੈਜ਼ੀਡੈਂਟ ਟਰੰਪ, ਉਹਨੂੰ ਰੋਕਣਾ ਕਿੱਦਾਂ ਹੈਗਾ ਆ। ਬਿਲਕੁਲ ਇਸੇ ਤਰੀਕੇ ਦੇ ਨਾਲ ਜਿੱਦਾਂ ਰਿਪਬਲਿਕਨ ਪਾਰਟੀ ਨੇ ਜਦੋਂ 1 ਸਾਲ ਰਹਿੰਦਾ ਸੀਗਾ ਤੇ ਜਿਹੜੇ ਚੀਫ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਸੀਗੇ ਸਕਾਲੀਆ, ਉਹਨਾਂ ਦੀ ਮੌਤ ਹੋ ਗਈ ਸੀ, ਉਹਨਾਂ ਦਾ ਦੇਹਾਂਤ ਹੋ ਗਿਆ ਸੀ ਤੇ ਉਸ ਤੋਂ ਬਾਅਦ 1 ਸਾਲ ਤੱਕ ਉਹਨਾਂ ਨੇ ਜਿਹੜਾ ਚੀਫ ਜਿਹੜਾ ਜਸਟਿਸ ਸੀਗੇ ਸੁਪਰੀਮ ਕੋਰਟ ਦੇ, ਉਹ ਲੱਗਣ ਦੇ ਲਈ ਉਹਨਾਂ ਨੇ ਸੁਣਵਾਈ ਜਿਹੜੀ ਆ ਉਹ ਹੀਅਰਿੰਗ ਹੀ ਜਿਹੜੀ ਉਹ ਨਹੀਂ ਸੀ ਰੱਖੀ ਉਦੋਂ। ਜਿਹੜੇ ਰਿਪਬਲਿਕਨ ਵਾਲਿਆਂ ਨੇ ਮਿਚ ਮਕੋਨਲ ਤੇ ਉਹਨਾਂ ਦੀ ਜਿਹੜੀ ਲੀਡਰਸ਼ਿਪ ਦੇ ਹੇਠ ਏਦਾਂ ਹੋਇਆ ਸੀਗਾ। ਸੋ ਰਾਈਟ ਨਾਓ ਡੈਮੋਕ੍ਰੇਟ ਕੀ ਕਹਿ ਰਹੇ ਆ, ਕਹਿੰਦੇ ਵੀ ਉਦੋਂ ਤੁਸੀਂ ਕਿਹਾ ਸੀਗਾ 2016 ਚ ਵੀ ਇਹ ਇਲੈਕਸ਼ਨ ਈਅਰ ਆ, ਇਸ ਕਰਕੇ ਜਿਹੜੇ ਚੀਫ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਨਾ ਹੋਵੇ ਤੇ ਜਿਹੜੇ ਸ਼ੂਮਰ ਨੇ, ਪਲੋਸੀ ਆ, ਇਹ ਸਾਰੇ ਜਣੇ ਹੁਣ ਇਹ ਕਹਿ ਰਹੇ ਨੇ ਵੀ ਇਸ ਵਾਰੀ ਵੀ ਜਿਹੜੇ ਐਂਥਨੀ ਕੈਨੇਡੀ ਆ ਉਹਨਾਂ ਦੀ ਜਿਹੜੀ ਰਿਪਲੇਸਮੈਂਟ ਹੋਣੀ ਆ ਉਹ ਇਸ ਵਾਰੇ ਜਿਹੜੀ ਇਲੈਕਸ਼ਨ ਈਅਰ ਦੇ ਵਿੱਚ ਆ ਉਹ ਨਾ ਹੋਵੇ। ਸੋ ਜਿੱਦਾਂ ਦੱਸਦੇ ਜਾਈਏ ਰੋਨਾਲਡ ਰੀਗਨ ਜਿਹੜੇ ਆ ਉਹਨਾਂ ਨੇ ਜਿਹੜੇ ਐਂਥਨੀ ਕੈਨੇਡੀ ਹੈਗੇ ਆ ਜਸਟਿਸ, ਉਹਨਾਂ ਨੂੰ ਜਿਹੜਾ ਲਾਇਆ ਸੀਗਾ ਤੇ ਉਹ ਲੱਗਣ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ ਉਹ ਤਕਰੀਬਨ ਦੇਖੋ ਹਰਜੋਤ ਸਿੰਘ ਜੀ 3 ਕੇ 4 ਦਹਾਕੇ ਜਿਹੜੇ ਆ ਉਹ ਜਸਟਿਸ ਰਹੇ ਨੇ। ਸੋ ਅੱਜ ਜਿਹੜਾ ਵੀ ਬੰਦਾ ਸੁਪਰੀਮ ਕੋਰਟ ਦੇ ਵਿੱਚ ਲੱਗਦਾ ਆ, ਜਿੱਦਾਂ ਆਪਾਂ ਗੌਰਸਚ ਹੋਣਾ ਦੀ ਗੱਲ ਕਰੀਏ ਵੀ ਉਹਨਾਂ ਦੀ ਉਮਰ ਵੀ ਬਹੁਤ ਘੱਟ ਹੈਗੀ ਆ, 50 ਦੇ ਤਕਰੀਬਨ ਜਿਹੜੀ ਉਹਨਾਂ ਦੀ ਉਮਰ ਹੈਗੀ ਆ, ਜਵਾਨ ਅਜੇ ਹੈਗੇ ਨੇ। ਸੋ ਕਹਿ ਲਓ ਵੀ ਆਉਣ ਵਾਲੇ ਜਦੋਂ ਤੱਕ ਉਹ ਜਾਂ ਖੁਦ ਰਿਟਾਇਰ ਨਹੀਂ ਹੁੰਦੇ ਜਾਂ 35-40 ਸਾਲ। ਸੋ ਇਹ ਸਰੋਤਿਆਂ ਨੂੰ ਦੱਸਦੀ ਇਹੀ ਹੈ, ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ USA ਤੋਂ ਬਾਹਰ ਦੇ ਸੁਣਦੇ ਆ, US ਦੇ ਜਿਹੜੀ ਸੁਪਰੀਮ ਕੋਰਟ ਦੇ ਜਸਟਿਸ ਹੁੰਦੇ ਆ ਉਹਨਾਂ ਦੀ ਕੋਈ ਟਰਮ ਲਿਮਿਟ ਨਹੀਂ। ਜਦੋਂ ਇੱਕ ਵਾਰੀ ਉਹ ਅਪਾਇੰਟ ਹੋ ਗਏ ਉਹ ਪੂਰੀ ਲਾਈਫ ਲਈ ਆ, ਜਦੋਂ ਤੱਕ ਉਹਨਾਂ ਦੀ ਡੈਥ ਨਹੀਂ ਹੁੰਦੀ ਜਾਂ ਉਹ ਆਪਣੇ ਆਪ ਰਿਜ਼ਾਈਨ ਨਹੀਂ ਕਰਦੇ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਜਿਹੜੇ ਆ ਲਈ ਇੱਕ ਬਹੁਤ ਇੰਪੋਰਟੈਂਟ ਜਿਹੜੀ ਇਹ ਚੀਜ਼ ਹੈਗੀ ਆ। ਸੋ
ਜਿੱਦਾਂ ਦੱਸਿਆ ਵੀ ਇਹ ਸੀਗੇ ਕੰਜ਼ਰਵੇਟਿਵ, ਪਰ ਬਹੁਤ ਵਾਰੀ ਉਹਨਾਂ ਨੇ ਲਿਬਰਲ ਲੀਨਿੰਗ ਜਿਹੜੇ ਆ ਫੈਸਲੇ ਆ ਉਹ ਲਏ ਆ, ਚਾਹੇ ਉਹ ਗੇ ਮੈਰਿਜ ਵਾਲੇ ਨੂੰ ਲੈ ਕੇ ਹੋਵੇ, ਅਬੋਰਸ਼ਨ ਜਿਹੜੇ ਆ ਉਹਨਾਂ ਨੂੰ ਲੈ ਕੇ ਹੋਵੇ। ਤੇ ਹੁਣ ਇਹ ਨਾਲ ਦੇ ਨਾਲ ਜਿਹੜੇ ਦੂਜੇ ਜਾਣੇ ਆ ਉਹ ਇਹ ਡਰਦੇ ਨੇ ਹਰਜੋਤ ਸਿੰਘ ਜੀ ਵੀ ਜੇ ਦੁਬਾਰਾ ਕੇਸ ਮੁੜ ਕੇ ਸਾਹਮਣੇ ਆਉਂਦੇ ਨੇ ਤੇ ਆਲਰੇਡੀ ਜਿਹੜੇ 4 ਆ ਉਹ ਪਿਓਰ ਕੰਜ਼ਰਵੇਟਿਵ ਆ, ਜਿਹੜੇ 4 ਨਾਲ ਦੇ ਨਾਲ ਜਿਹੜੇ ਉਹ ਲਿਬਰਲ ਹੈਗੇ ਨੇ, ਤੇ 5ਵਾਂ ਜਿਹੜੀ ਹਮੇਸ਼ਾ ਸਵਿੰਗ ਵੋਟ ਮੰਨੀ ਜਾਂਦੀ ਸੀਗੀ। ਤੇ 85% ਪਰ ਕਹਿੰਦੇ ਮੈਂ ਨਾਲ ਇਹਨਾਂ ਦੇ ਆંકੜੇ ਦੇਖ ਰਿਹਾ ਸੀ, 85% 2005 ਤੋਂ ਬਾਅਦ ਚ ਉਹਨਾਂ ਨੇ ਜ਼ਿਆਦਾਤਰ ਮੈਜੋਰਟੀ ਦੇ ਨਾਲ ਜਿਹੜੇ ਫੈਸਲੇ ਸੁਣਾਏ ਨੇ। 5ਵੀਂ ਵੋਟ ਜਿਹੜੀ ਆ ਇਹਨਾਂ ਦੀ ਜਿਹੜੀ ਆ ਉਹ ਰਹੀ ਆ। ਸੋ ਇਹ ਦੇਖਦੇ ਆ ਵੀ ਹੁਣ ਜਿਹੜੇ ਨਵੇਂ ਆਈ ਥਿੰਕ ਇੱਕ 53 ਸਾਲਾਂ ਦਾ ਇੱਕ ਜਿਹੜਾ ਜੱਜ ਆ ਉਸ ਦਾ ਜਿਹੜਾ ਨਾਮ ਚੱਲ ਰਿਹਾ, ਕੈਨਾ ਕਰਕੇ ਕੁਝ ਉਹਨਾਂ ਦਾ ਨਾਮ ਜਿਹੜਾ ਆ ਉਹ ਆ ਰਿਹਾ ਆ ਵੀ ਸ਼ਾਇਦ ਉਹਨਾਂ ਨੂੰ ਰੱਖਿਆ ਜਾ ਸਕਦਾ। ਬ੍ਰੈਟ ਕੈਵੇਨਾਗੋ ਕਰਕੇ ਨਾਮ ਹੈਗਾ ਉਹਨਾਂ ਦਾ। ਤੇ ਜਿਹੜੇ ਹੋਰ 9 ਦੇ ਕਰੀਬ ਜਿਹੜੇ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੇ ਨਾਮ ਵੀ ਵਿੱਚ ਜਿਹੜੇ ਆ ਰਹੇ ਹੈਗੇ ਆ। ਸੋ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਕਿਹੜਾ ਜਿਹੜਾ ਕੈਂਡੀਡੇਟ ਆ ਉਹ ਪ੍ਰੈਜ਼ੀਡੈਂਟ ਟਰੰਪ ਪਿਕ ਕਰਦੇ ਆ। ਉਹ ਤੋਂ ਬਾਅਦ ਇਹਨਾਂ ਦੀ ਜਿਹੜੀ ਆ ਫਿਰ ਹੀਅਰਿੰਗ ਹੋਣੀ ਹੈਗੀ ਆ। ਹੀਅਰਿੰਗ ਕਾਫੀ ਜਿਹੜੀ ਗ੍ਰਿਲਿੰਗ ਹੁੰਦੀ ਆ, ਸਾਰਿਆਂ ਨੂੰ ਪਤਾ ਆ। ਜਦੋਂ ਸੁਪਰੀਮ ਕੋਰਟ ਦਾ ਜਸਟਿਸ ਬਣਨਾ ਆ, ਜਦੋਂ ਨੀਲ ਗੌਰਚਕ ਜਿਹੜੇ ਆ ਉਹਨਾਂ ਨੂੰ ਜਦੋਂ ਪਿਕ ਕੀਤਾ ਗਿਆ ਸੀ, ਉਹਨਾਂ ਦੀ ਜਿਹੜੀ ਹੀਅਰਿੰਗ ਸੀ ਉਹ ਕਾਫੀ ਜਿਹੜੀ ਸਖਤ ਹੋਈ ਸੀਗੀ। ਜੀ ਬਿਲਕੁਲ। ਸੋ ਇਹ ਹੋਣੀ ਹੈ ਸਮੱਸਿਆ ਉੱਥੇ ਹੋਣੀ ਹੈ ਹਰਜੋਤ ਸਿੰਘ ਜੀ, ਇੱਕ ਵਾਰੀ ਫਿਰ ਜਿੱਦਾਂ ਨੀਲ ਗੌਰਸਚ ਨੂੰ ਜਦੋਂ ਉਹਨਾਂ ਨੇ ਸੁਪਰੀਮ ਕੋਰਟ ਦਾ ਜਸਟਿਸ ਬਣਾਇਆ ਸੀ, ਉਹਨਾਂ ਕੋਲ ਜਿਹੜੀ ਆ ਉਹ ਮੈਜੋਰਟੀ ਨਹੀਂ ਸੀਗੀ। 60 ਵੋਟਾਂ ਦੀ ਜਿਹੜੀ ਸੈਨੇਟ ਦੇ ਵਿੱਚ ਉਹਨਾਂ ਦੀ ਹੀਅਰਿੰਗ ਨੂੰ ਕਨਫਰਮ ਕਰਨ ਦੇ ਲਈ ਜਿਹੜੀ ਹੁੰਦੀ ਆ ਉਹ ਨਹੀਂ ਸੀਗੀ ਰਿਪਬਲਿਕਨ ਕੋਲ, ਤੇ ਉਹਨਾਂ ਨੇ ਨਿਊਕਲੀਅਰ ਆਪਸ਼ਨ ਜਿਹੜੀ ਆ ਉਹ ਵਰਤੀ ਸੀ ਤੇ ਜਿਹੜੀ ਸਿੰਪਲ ਮੈਜੋਰਟੀ ਦੇ ਨਾਲ ਉਸ ਨੂੰ ਕੀਤਾ ਸੀ। ਇਨਫੈਕਟ ਆਈ ਥਿੰਕ ਕਈ ਵਾਰੀ ਤਾਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹਨਾਂ ਨੇ ਇੱਕ ਅੱਧੀ ਇਹਦੀ ਕਨਫਰਮੇਸ਼ਨ ਦੇ ਵਿੱਚ ਆਪਣਾ ਜਿਹੜਾ ਨਾਲ ਦੇ ਨਾਲ ਜਿਹੜਾ ਵੋਟ ਪਾ ਕੇ ਆ ਟਾਈ ਬ੍ਰੇਕ ਵੀ ਜਿਹੜੀ ਉਹ ਕੀਤੀ ਸੀਗੀ। ਸੋ ਇਸ ਵਾਰੀ ਵੀ ਕੁਝ ਇਦਾਂ ਦੇ ਹੋਣ ਦੇ ਅਸਾਰ ਜਿਹੜੇ ਆ ਉਹ ਲੱਗ ਰਹੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਬਣੂਗਾ। ਹੁਣ ਦੇਖਦੇ ਆ ਵੀ ਕਿਹੜੇ ਜੱਜ ਜਿਹੜੇ ਆ ਉਹ ਲਾਏ ਜਾਣਗੇ, ਕਿੰਨਾ ਦਾ ਨਾਮ ਜਿਹੜਾ ਅੱਗੇ ਆਊਗਾ। ਪਰ ਆਲਰੇਡੀ ਜਿਹੜੀ 25 ਜਾਣਿਆਂ ਦੀ ਲਿਸਟ ਰਾਸ਼ਟਰਪਤੀ ਟਰੰਪ ਨੇ ਜਦੋਂ ਨੀਲ ਗੌਰਸਚ ਹੁਣਾਂ ਨੂੰ ਲਾਇਆ ਸੀਗਾ, ਜੱਜ ਨੀਲ ਗੌਰਸਚ ਲੱਗੇ ਸੀਗੇ ਜਸਟਿਸ, ਤਾਂ ਉਹੀ ਜਿਹੜੀ ਲਿਸਟ ਦੇ ਵਿੱਚੋਂ ਜਿਹੜੇ ਆ ਉਹਨਾਂ ਨੇ ਇੱਕ ਬੰਦਾ ਹੋਰ ਆ ਉਹ ਹੁਣ ਸਿਲੈਕਟ ਜਿਹੜਾ ਆ ਉਹ ਕਰਨਾ ਆ। ਸੋ ਇਹ ਕਾਫੀ ਬੜੀ ਅਹਿਮ ਚੀਜ਼ ਆ ਇਹ ਅਮਰੀਕਾ ਦੇ ਲਈ, ਕਿਉਂਕਿ ਆਉਣ ਵਾਲੇ 40-50 ਸਾਲਾਂ ਦੇ ਲਈ ਪ੍ਰੈਜ਼ੀਡੈਂਟ ਤਾਂ ਬਦਲਦੇ ਰਹਿਣੇ ਆ, ਇਲੈਕਸ਼ਨਾਂ ਹੁੰਦੀਆਂ ਰਹਿਣੀਆਂ, ਪਰ ਜਿਹੜੇ ਫਾਈਨਲ ਡਿਸੀਜਨ ਜਿਹੜੇ ਹੋਣੇ ਆ ਸੁਪਰੀਮ ਕੋਰਟ ਦੇ ਕੋਲ ਹੋਣੇ ਆ। ਹੁਣ ਕਿਸ ਤਰ੍ਹਾਂ ਪਤਾ ਹੀ ਆ ਵੀ ਜਿਹੜਾ ਯੂਨੀਅਨ ਵਾਲਾ ਜਿਹੜਾ ਆ ਹੁਣ ਕਾਫੀ ਹਫੜਾ ਦਫੜੀ ਪੈ ਗਈ ਆ, ਕਿਉਂਕਿ ਉਹਨੇ ਡਿਸੀਜਨ ਦੇ ਦਿੱਤਾ ਵੀ ਜੇ ਕੋਈ ਨਹੀਂ ਚਾਹੁੰਦਾ ਯੂਨੀਅਨ ਨੂੰ ਜੁਆਇਨ ਕਰਨਾ ਤੇ ਉਹ ਕਰ ਨਹੀਂ ਸਕਦਾ, ਤੇ ਫੋਰਸਫੁਲੀ ਉਹਨਾਂ ਦੀ ਜਿਹੜੀ ਡਿਊਜ਼ ਆ ਉਹ ਕੱਟ ਨਹੀਂ ਸਕਦੀ ਯੂਨੀਅਨ। ਦੂਜੇ ਨੰਬਰ ਤੇ ਜਿਹੜਾ ਮੁਸਲਿਮ ਕੰਟਰੀਆਂ ਦੇ ਬੈਨ ਦਾ ਸੀ, ਬਹੁਤ ਸਾਰੀਆਂ ਜਿਹੜੀਆਂ ਲੋਅਰ ਕੋਰਟਸ ਨੇ ਸੀਗੀਆਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਡਿਸੀਜਨ ਦਿੱਤਾ ਸੀ, ਪਰ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ ਇਹ ਡਿਸੀਜਨ ਠੀਕ ਹੈਗਾ ਆ। ਜੇ ਸਿਕਿਉਰਿਟੀ ਦਾ ਖਤਰਾ ਹੈਗਾ ਆ ਤੇ ਉਹ ਪ੍ਰੈਜ਼ੀਡੈਂਟ ਤੇ ਡਿਪੈਂਡ ਕਰਦਾ ਹੈਗਾ ਵੀ ਕਿਹੜੇ ਮੁਲਕ ਦੇ ਲੋਕਾਂ ਨੂੰ ਉਹਨਾਂ ਨੇ ਇੱਥੇ ਅਲਾਉ ਕਰਨਾ ਆ, ਕਿਹੜੇ ਮੁਲਕ ਦੇ ਲੋਕਾਂ ਨੂੰ ਨਹੀਂ ਅਲਾਉ ਕਰਨਾ। ਦੱਸ ਦਈਏ ਵੀ ਜਿਹੜੇ ਹੁਣ ਸੇਵਾ ਮੁਕਤ ਹੋ ਰਹੇ ਨੇ ਜੱਜ ਜਸਟਿਸ ਐਂਥਨੀ ਕੈਨੇਡੀ, ਉਹਨਾਂ ਨੇ ਇਹ ਦੋਨਾਂ ਫੈਸਲਿਆਂ ਦੇ ਵਿੱਚ ਮੈਜੋਰਟੀ ਦੇ ਨਾਲ ਜਿਹੜਾ ਆ ਉਹ ਫੈਸਲਾ ਸੁਣਾਇਆ ਸੀ। ਸੋ 5ਵੀਂ ਵੋਟ ਜਿਹੜੀ ਸਵਿੰਗ ਵੋਟ ਆ ਬੇਸਿਕਲੀ ਉਹਨਾਂ ਦੀ ਸੀਗੀ। ਸੋ ਅੱਜ ਜਦੋਂ ਜਿਹੜੇ ਮਿਚ ਮੈਕੋਨਲ ਨੇ ਜਿਹੜੇ ਇਸ ਟਾਈਮ ਸੈਨੇਟ ਮੈਜੋਰਟੀ ਲੀਡਰ ਨੇ, ਉਹਨਾਂ ਨੇ ਇਹ ਜਿਹੜਾ ਉਹ ਕਹਿ ਦਿੱਤਾ ਆ ਆਲਰੇਡੀ ਵੀ ਅਸੀਂ ਜਿਹੜਾ ਜਲਦ ਹੀ ਜਿਹੜੀ ਆ ਨੋਮੀਨੇਸ਼ਨ ਪ੍ਰੋਸੈਸ ਜਿੱਦਾਂ ਹੀ ਉਹ ਨੋਮੀਨੀ ਕਰਨਗੇ, ਕਿਸੇ ਦਾ ਨਾਮ ਰੱਖਣਗੇ, ਅਸੀਂ ਹੀਅਰਿੰਗ ਜਲਦੀ ਜਿਹੜੀ ਉਹਨਾਂ ਦੀ ਕਰਾਵਾਂਗੇ। ਜਿੱਦਾਂ ਮੈਂ ਪਹਿਲਾਂ ਆਪਾਂ ਖਬਰ ਦੇ ਵਿੱਚ ਦੱਸਿਆ ਵੀ ਜਿਹੜੇ ਚੱਕ ਸ਼ੂਮਰ ਸੈਨੇਟ ਮਾਈਨੋਰਟੀ ਲੀਡਰ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿੱਦਾਂ ਤੁਸੀਂ ਪਿਛਲੀ ਵਾਰੀ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੌਰਾਨ ਕੀਤਾ ਸੀਗਾ ਵੀ ਇਲੈਕਸ਼ਨ ਈਅਰ ਦੇ ਵਿੱਚ ਨਾ ਜਿਹੜਾ ਬੰਦਾ ਆ ਉਹ ਕੀਤਾ ਜਾਵੇ, ਨੋਮੀਨੇਟ ਕੀਤਾ ਜਾਵੇ, ਸੋ ਇਦਾਂ ਹੋਵੇ। ਪਰ ਬਹੁਤ ਸਾਰੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਸਲਾਹਕਾਰ ਨੇ, ਖਾਸ ਕਰਕੇ ਉਸ ਨੂੰ ਲੈ ਕੇ ਸਲਾਹਕਾਰ ਨੇ, ਜਿਹੜੇ ਜਸਟਿਸ ਨੂੰ ਸੁਪਰੀਮ ਕੋਰਟ ਨੂੰ ਲੈ ਕੇ ਸਲਾਹਕਾਰ ਨੇ, ਉਹਨਾਂ ਨੇ ਕਿਹਾ ਆ ਵੀ ਇਹ ਇਸ ਵਾਰੀ ਮੈਟਰ ਨਹੀਂ ਕਰਦਾ। ਰੀਜ਼ਨ ਉਹਨਾਂ ਨੇ ਉਹਦੇ ਪਿੱਛੇ ਇਹ ਦਿੱਤਾ ਆ ਵੀ ਤੁਸੀਂ ਦੇਖਿਆ ਵੀ ਜਿਸ ਤਰੀਕੇ ਦੇ ਨਾਲ
ਕਿਉਂਕਿ ਉਦੋਂ ਪ੍ਰੈਜ਼ੀਡੈਂਟ ਬਦਲਣਾ ਸੀਗਾ, ਜੀ ਜਿਹੜਾ ਉਹ ਲਾਸਟ ਈਅਰ ਸੀਗਾ ਰਾਸ਼ਟਰਪਤੀ ਦਾ ਕਿਸੇ ਦਾ, ਤੇ ਉਹ ਜਿਹੜਾ ਪ੍ਰੈਜ਼ੀਡੈਂਟ ਆ ਜਿਹੜਾ ਆ ਉਹ ਬਦਲਣਾ ਸੀਗਾ। ਤੇ ਇਹਦੇ ਕਰਕੇ ਜਿਹੜਾ ਆ ਵੀ ਉਦੋਂ ਉਹਨਾਂ ਨੇ ਨੋਮੀਨੀ ਜਿਹੜਾ ਆ ਉਹਨਾਂ ਨੂੰ ਹੀਅਰਿੰਗ ਨਹੀਂ ਦਿੱਤੀ। ਕਹਿੰਦੇ ਹੁਣ ਤਾਂ ਅਗਲੇ 3 ਸਾਲ ਪਤਾ ਹੀ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਹੀ ਰਹਿਣਾ ਆ। ਜੇ ਅੱਜ ਤੁਸੀਂ ਇੱਕ ਬੰਦੇ ਨੂੰ ਮਨਾ ਕਰ ਦਿੰਦੇ ਹੋ 2016 ਦੇ ਵਿੱਚ ਵੀ, ਜਦ ਕਿ ਇਹ ਮਿਡ ਟਰਮ ਇਲੈਕਸ਼ਨ ਆ, ਜਿਸ ਦੇ ਨਾਲ ਕੋਈ ਬਹੁਤਾ ਜਿਹੜਾ ਫਰਕ ਉਸ ਦੇ ਵਿੱਚ ਪੈਣਾ ਨਹੀਂ ਆ। ਪੈ ਸਕਦਾ ਆ ਜੇ ਸੈਨੇਟ ਦੀਆਂ ਜ਼ਿਆਦੀਆਂ ਸੀਟਾਂ ਦੇ ਉੱਤੇ ਤਬਦੀਲੀ ਜਿਹੜੀ ਹੋਣ ਦੀ ਉਹਨਾਂ ਨੂੰ ਸੰਭਾਵਨਾਵਾਂ ਦਿਸਦੀਆਂ ਹੁੰਦੀਆਂ। ਸੋ ਕਹਿੰਦੇ ਵੀ ਇਹ ਨੋਮੀਨੇਸ਼ਨ ਪ੍ਰੋਸੈਸ ਜਿਹੜਾ ਜਲਦ ਜਿਹੜਾ ਸ਼ੁਰੂ ਹੋਣਾ ਚਾਹੀਦਾ ਆ ਤੇ ਇਹਨਾਂ ਨੂੰ ਹੀਅਰਿੰਗ ਮਿਲਣੀ ਚਾਹੀਦੀ ਆ ਜੀ। ਸੋ ਬਿਲਕੁਲ ਇਹ ਤਾਂ ਸੀਗਾ ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਰਿਜ਼ਾਈਨ ਕਰ ਗਏ ਹੈਗੇ ਆ ਕੈਨੇਡੀ, ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਹੋਣ ਵਾਲੇ ਮੌਜੂਦਾ ਜਿਹੜੇ ਰਾਸ਼ਟਰਪਤੀ ਹੈਗੇ ਆ ਡੋਨਲਡ ਟਰੰਪ, ਉਹ ਅਪਾਇੰਟ ਕਰਨਗੇ ਨਵਾਂ ਸੁਪਰੀਮ ਕੋਰਟ ਦਾ ਜਸਟਿਸ। ਤੇ ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਵਾਲਗ੍ਰੀਨ ਸਟੋਰ ਦੇ ਨਾਲ ਰਿਲੇਟਡ ਹੈਗੀ ਆ। ਵਾਲਗ੍ਰੀਨ ਕਹਿੰਦੇ $12 ਬਿਲੀਅਨ ਜਿਹੜਾ ਪੈਸਾ ਲੂਜ਼ ਕਰ ਗਿਆ ਹੈਗਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਜਿਹੜਾ ਵਾਲਗ੍ਰੀਨ ਸਟੋਰਸ ਆ ਉਹਨਾਂ ਨੇ CVS ਸਟੋਰ ਬਾਈ ਕਰ ਲਿਆ ਸੀ, ਰਾਈਟ ਏਡ ਜਿਹੜੇ ਸੋ ਹੁਣ ਕੀ ਹੋਇਆ ਆ, ਜਿਹੜੀ Amazon ਕੰਪਨੀ ਹੈਗੀ ਆ ਉਹਨਾਂ ਨੇ ਇੱਕ ਫਾਰਮੇਸੀ ਪਿਲ ਪੈਕ ਨਾਮ ਦੀ ਕੰਪਨੀ ਹੈਗੀ ਆ, ਆਨਲਾਈਨ ਜਿਹੜੀ ਦਵਾਈਆਂ ਭੇਜਦੀ ਆ, ਉਹ ਬਾਈ ਕਰ ਲਈ ਆ। ਤੇ ਉਹਨਾਂ ਦਾ ਜਿਹੜਾ ਰੈਵਨਿਊ ਆ ਬਹੁਤ ਜ਼ਿਆਦਾ ਵਧਿਆ ਹੈਗਾ ਆ। 49 ਸਟੇਟਾਂ ਦੇ ਵਿੱਚ ਜਿਹੜੀ ਪਿਲ ਪੈਕ ਕੰਪਨੀ ਹੈਗੀ ਆ ਉਹ ਲਾਇਸੈਂਸਡ ਹੈਗੀ ਆ ਟੂ ਸ਼ਿਪ ਮੈਡੀਸਨ ਪ੍ਰਿਸਕ੍ਰਿਪਸ਼ਨ ਟੂ ਐਨੀਵਨ, ਹਨਾ। $100 ਮਿਲੀਅਨ ਦਾ ਰੈਵਨਿਊ ਉਹਨੇ ਕ੍ਰੀਏਟ ਕੀਤਾ। ਸੋ ਵਾਲਗ੍ਰੀਨ 'ਚ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜੌਬ ਤੋਂ ਛਾਂਟੀਆਂ ਵੀ ਹੋਣ। ਬਿਲਕੁਲ, ਦੇਖੋ $12 ਬਿਲੀਅਨ ਵੈਲਿਊ ਦੇ ਵਿੱਚ ਉਹਨਾਂ ਦੀ ਘਾਟਾ ਪਿਆ ਆ। ਉਦਾਂ ਓਵਰਆਲ ਉਹਨਾਂ ਨੂੰ ਪ੍ਰਿਸਕ੍ਰਿਪਸ਼ਨ ਦਾ ਜਿਹੜੇ ਲੋਕ ਆ ਉਹ ਘੱਟ ਲੈ ਰਹੇ ਨੇ ਉਹਨਾਂ ਤੋਂ, ਤਾਂ ਫਿਰ ਤਾਂ ਫਰਕ ਪੈਣਾ ਹੀ ਪੈਣਾ ਆ ਤੇ ਜੌਬਸ ਦੇ ਉੱਤੇ ਵੀ ਅਸਰ ਪੈਣਾ ਜੇ ਲੋਕ ਘੱਟ ਜਾਣਗੇ। ਪਰ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਕੀ ਹੈ। ਗੱਲ ਇਹ ਵੀ ਆ ਹਰਜੋਤ ਸਿੰਘ ਜੀ, ਹੁਣ ਪਿਛਲੇ ਦਿਨਾਂ ਦੇ ਸੁਪਰੀਮ ਕੋਰਟ ਦਾ ਇੱਕ ਹੋਰ ਫੈਸਲਾ ਵੀ ਸੀਗਾ, ਜਿਹੜੀ ਆਨਲਾਈਨ ਜਿਹੜੀ ਆ ਸ਼ਾਪਿੰਗ ਆ ਉਸ ਨੂੰ ਲੈ ਕੇ ਵੀ ਜਿਹੜੇ ਹੁਣ ਸਟੇਟ ਟੈਕਸ ਜਿਹੜਾ ਆ ਉਹ ਲਾਇਆ ਜਾ ਸਕਦਾ ਆ। ਸਟੇਟ ਆਪਣੇ ਪੱਧਰ ਦੇ ਉੱਤੇ ਜਿਹੜਾ ਇੰਟਰਨੈਟ ਟੈਕਸ ਜਿਹੜਾ ਆ ਉਹਨਾਂ ਦੇ ਉੱਤੇ ਲਾ ਸਕਦੇ ਆ। ਸੋ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਦੇ ਉੱਤੇ ਕੀ ਬਣੂਗਾ। ਪਰ ਕਾਫੀ ਕਹਿੰਦੇ ਘਾਟਾ ਆ ਉਹਨਾਂ ਨੂੰ ਇਹ ਪਿਆ ਆ ਤੇ ਵੱਡੀ ਜਿਹੜੀ ਆ ਉਹ ਪ੍ਰੋਬਲਮ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪੈ ਰਿਹਾ ਆ। ਤੇ ਹਰਜੋਤ ਸਿੰਘ ਜੀ, ਆਪਾਂ ਇੱਕ ਹੁਣ ਬ੍ਰੇਕ ਲੈਨੇ ਆ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਸਰੋਤਿਓ ਇਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਤੇ ਫੇਸਬੁੱਕ ਲਾਈਵ ਅਸੀਂ ਦੁਬਾਰਾ ਜਿਹੜਾ ਆ ਉਹ ਸ਼ੁਰੂ ਕਰਾਂਗੇ ਤੇ ਨਾਲ ਦੇ ਨਾਲ ਜਿਹੜਾ ਆਪਣੀਆਂ ਗੱਲਾਂ ਬਾਤਾਂ ਤੇ ਖਬਰਾਂ ਦਾ ਸਿਲਸਿਲਾ ਹੈ ਉਹ ਇਦਾਂ ਹੀ ਜਾਰੀ ਰੱਖਾਂਗੇ। ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ।